व्यूअर्स वेलकम बैक इन आवर प्रोग्राम जी डॉक्टर साहब हुण साडे दर्शकां नूं दसो अज दे दिन दी इतिहासक अहमियत। सिख इतिहास के हवाले नाल 1907 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ जी ਨੂੰ ਗ੍ਰਿਫਤਾਰ ਕਰਕੇ ਮਾਂਡਲੇ ਜੇਲ੍ਹ ਜਿਹੜਾ ਕਿ ਬਰਮਾ ਦੇ ਵਿੱਚ ਮਾਂਡਲੇ ਸ਼ਹਿਰ ਹੈ ਉੱਥੇ ਭੇਜਿਆ ਗਿਆ। ਇਹ ਉਹ ਪੀਰੀਅਡ ਸੀ ਜਦੋਂ ਕਿ 19ਵੀਂ ਸਦੀ ਦੇ ਅਖੀਰ ਚ ਲਾਇਲਪੁਰ ਮਿੰਟਗੁਮਰੀ ਇਸ ਪਾਸੇ ਜਿਹੜੇ ਜੰਗਲ ਕੱਟ ਕੇ ਜ਼ਮੀਨਾਂ ਆਬਾਦ ਹੋਈਆਂ, ਨਹਿਰੀ ਪਾਣੀ ਆਇਆ, ਬਹੁਤ ਫਸਲਾਂ ਹੋਣ ਲੱਗ ਗਈਆਂ। ਪਹਿਲਾਂ ਤਾਂ ਅੰਗਰੇਜ਼ਾਂ ਨੇ ਕਿਹਾ ਜੀ ਕੋਈ ਨਹੀਂ ਮੁਫਤੀ ਵਾਂਗ ਹੀ ਹੈ जी ਫਿਰ ਉਹਨਾਂ ਨੇ ਇੱਕਦਮ ਜਿਹੜਾ ਇਸ ਦੇ ਉੱਤੇ ਜਿਹੜਾ ਹੈ ਉਹ ਟੈਕਸ ਲਾ ਦਿੱਤਾ, ਨਹਿਰੀ ਪਾਣੀ ਦੇ ਉੱਤੇ ਵੀ ਔਰ ਮਾਲੀਆ ਵੀ ਵਧਾ ਦਿੱਤਾ। ਉਹਦੇ ਖਿਲਾਫ ਫਿਰ ਇੱਕ ਐਜੀਟੇਸ਼ਨ ਸ਼ੁਰੂ ਹੋਈ ਸੀ ਜਿਹਦਾ ਨਾਂ ਸੀ ਪਗੜੀ ਸੰਭਾਲ ਹੋਏ ਜੱਟਾ। जी ਇਹ ਕਿਸਾਨ ਦੇ ਲਈ ਸ਼ਬਦ ਹੈ, ਕੋਈ ਜ਼ਾਤੀ ਸੂਚਕ ਨਹੀਂ ਹੈ। ਔਰ ਇਹ ਜ਼ਾਹਰ ਹੈ ਕਿ ਵੀ ਇਸ ਦੇ ਵਿੱਚ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਔਰ ਲਾਲਾ ਲਾਜਪਤ ਰਾਏ ਜਿਹੜਾ ਬਾਅਦ ਦੇ ਵਿੱਚ ਆਰੀਆ ਸਮਾਜੀ ਬਣ ਕੇ ਉਹਨੇ ਫਿਰਕੂ ਰੋਲ ਅਦਾ ਕੀਤਾ, ਇਹਨਾਂ ਦਾ ਪ੍ਰਮੁੱਖ ਰੋਲ ਸੀ। ਸੋ ਇਸ ਕੇਸ ਦੇ ਵਿੱਚ ਹੀ 1822 ਕੇ 24 ਦਾ ਕੋਈ ਕਾਨੂੰਨ ਇੰਡੀਅਨ ਪੀਨਲ ਕੋਡ ਦਾ ਲਾ ਕੇ ਉਹਨਾਂ ਨੇ ਅਜੀਤ ਸਿੰਘ ਹੋਰਾਂ ਨੂੰ ਜਿਹੜਾ ਹੈ ਉਹ ਮਾਂਡਲੇ ਜੇਲ੍ਹ ਭੇਜ ਦਿੱਤਾ ਸੀ। ਇਹ ਫਿਰ ਬਾਅਦ ਜਦੋਂ ਉੱਥੋਂ ਆਏ ਵੀ ਕਾਫੀ ਦੇਰ ਇਹ ਰੈਵੋਲੂਸ਼ਨਰੀ ਸਾਊਥ ਅਮਰੀਕਾ 'ਚ ਵੀ ਰਹੇ। ਤੇ ਜੇ ਤੁਸੀਂ ਕਦੇ ਡਲਹੌਜ਼ੀ ਗਏ ਹੋ ਤੇ ਡਲਹੌਜ਼ੀ ਦੇ ਵਿੱਚ ਅਜੀਤ ਸਿੰਘ ਦੀ ਮੌਤ 15 ਅਗਸਤ 1947 ਨੂੰ ਹੀ ਹੋਈ ਔਰ ਉਹਨਾਂ ਦੀ ਜਿਹੜੀ ਯਾਦ ਦੇ ਵਿੱਚ ਡਲਹੌਜ਼ੀ 'ਚ ਹੀ ਉਹਨਾਂ ਦੀ ਡੈਥ ਹੋਈ। जी 1947 ਦੇ ਵਿੱਚ ਅੱਜ ਦੇ ਦਿਨ ਮਾਊਂਟ ਬੈਟਨ ਨੇ ਪੰਜਾਬ ਨੂੰ ਡਿਵਾਈਡ ਕਰਨ ਦੀ ਜਿਹੜੀ ਫਾਈਨਲ ਆਪਣੀ ਪਲਾਨ ਉਹ ਡਿਕਲੇਅਰ ਕੀਤੀ ਕਿਉਂਕਿ ਲਾਰਡ ਵਾਵਲ ਸੀ ਉਸ ਤੋਂ ਪਹਿਲਾਂ ਮਾਊਂਟ ਬੈਟਨ ਆਇਆ ਔਰ ਇਹ 1941 ਦੀ ਮਰਦਮਸ਼ੁਮਾਰੀ ਨੂੰ ਆਧਾਰ ਬਣਾਇਆ ਗਿਆ। ਜਿਹੜੇ 1941 'ਚ ਜੋ ਵੀ ਆਬਾਦੀ ਦਾ ਤਵਾਜ਼ਨ ਸੀ ਮੁਸਲਮਾਨਾਂ, ਸਿੱਖਾਂ, ਹਿੰਦੂਆਂ ਦਾ ਉਹਦੇ ਹਿਸਾਬ ਨਾਲ ਪੰਜਾਬ ਵੰਡਿਆ ਗਿਆ। ਖੂਨ ਖਰਾਬਾ ਹੋਇਆ, ਬੜੀ ਪਾਗਲਪਨ ਦੋਨਾਂ ਪਾਸਿਆਂ 'ਚ ਵਹਿਸ਼ੀਪੁਣਾ ਦਿਖਾਇਆ ਗਿਆ। जी ਲੱਖਾਂ ਲੋਕ ਮਾਰੇ ਗਏ, ਲੱਖਾਂ ਬੀਬੀਆਂ ਉਧਾੜੀਆਂ ਗਈਆਂ, ਬੇਪਤ ਹੋਈਆਂ। ਤੇ ਉਹਦੇ ਚੋਂ ਹੀ ਫਿਰ ਅਸੀਂ ਉਹ ਦੇਖਦੇ ਹਾਂ ਕਿ ਕਿੰਨਾ ਵੱਡਾ ਇਹ ਦੁਖਾਂਤ ਸੀ ਇਨਸਾਨੀ ਇਤਿਹਾਸ ਦਾ। जी जी ਸਿੱਖ ਕੌਮ ਦੀ ਸਭ ਤੋਂ ਜ਼ਿਆਦਾ ਤਬਾਹੀ ਹੋਈ, 40% ਬੇਘਰੇ ਹੋਏ, 2-3 ਲੱਖ ਮਰੇ, 175 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਜਿਹੜੇ ਨੇ ਉਹ ਪਾਕਿਸਤਾਨ 'ਚ ਰਹੇ। ਪਰ ਅਸੀਂ ਸ਼ੁਕਰਗੁਜ਼ਾਰ ਹਾਂ ਪਾਕਿਸਤਾਨ ਦੀ ਹਕੂਮਤ ਦੇ ਵੀ, ਲੋਕਾਂ ਦੇ ਵੀ ਕਿ ਅੱਜ ਉਹਨਾਂ ਦਾ ਠੀਕ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦਮ ਨਾਲ ਹੋ ਰਿਹਾ। जी 1984 'ਚ ਅੱਜ ਦਾ ਦਿਨ ਘੱਲੂਘਾਰੇ ਦਾ ਪਾਰਟ ਅਸੀਂ ਪਹਿਲਾਂ ਹੀ ਡਿਸਕਸ ਕੀਤਾ। ਵਰਲਡ ਹਿਸਟਰੀ ਦੇ ਹਵਾਲੇ ਨਾਲ 1818 ਦੇ ਵਿੱਚ ਜਿਹੜੀ ਬ੍ਰਿਟਿਸ਼ ਔਰ ਮਰਾਠਿਆਂ ਦੇ ਵਿਚਕਾਰ ਜੰਗਾਂ ਦੀ ਜਿਹੜੀ ਹੈ ਉਹ ਸੀਰੀ ਖਤਮ ਹੋਈ, ਆਪਸ ਸਮਝੌਤਾ ਹੋ ਗਿਆ। ਥੋੜੀ ਬਹੁਤ ਉਹਨਾਂ ਨੂੰ ਰਿਆਸਤਾਂ ਦੇ ਦਿੱਤੀਆਂ ਪਰ ਬਹੁਤਾ ਹਿੱਸਾ ਅੰਗਰੇਜ਼ਾਂ ਨੇ ਆਪਣੇ ਰਾਜ ਦਾ ਹਿੱਸਾ ਬਣਾ ਲਿਆ। 1864 ਦੇ ਵਿੱਚ ਵਰਜੀਨੀਆ ਦੀ ਬੰਦਰਗਾਹ ਕੋਲਡ ਹਾਰਬਰ ਦੇ ਉੱਤੇ ਲੜਾਈ ਦੇ ਵਿੱਚ ਅੱਧੇ ਘੰਟੇ 'ਚ 7000 ਦੇ ਕਰੀਬ ਫੌਜੀ ਮਾਰੇ ਗਏ ਔਰ ਜਨਰਲ ਲੀ ਜਿਹਦੇ ਨਾਂ ਤੇ ਵਰਜੀਨੀਆ 'ਚ ਲੀ ਹਾਈਵੇ ਵੀ ਹੈ ਉਹ ਇਸ ਲੜਾਈ ਦਾ ਜੇਤੂ ਜਰਨੈਲ ਸੀ। जी 1940 'ਚ ਜਦੋਂ ਕਿ ਸੈਕੰਡ ਵਰਲਡ ਵਾਰ ਚੱਲ ਰਿਹਾ ਸੀ, 1939 ਸ਼ੁਰੂ ਹੋ ਗਿਆ, ਜਰਮਨ ਨੇ ਪੈਰਿਸ ਦੇ ਉੱਤੇ ਇੱਕ ਦਿਨ ਦੇ ਵਿੱਚ 1100 ਬੰਬ ਸੁੱਟੇ ਔਰ ਈਵਨ ਉਦੋਂ ਲੰਡਨ ਦੇ ਉੱਤੇ ਵੀ ਰੋਜ਼ ਬੰਬਾਰੀ ਹੁੰਦੀ ਸੀ। 1959 ਦੇ ਵਿੱਚ ਸਿੰਗਾਪੁਰ ਨੇ ਆਪਣਾ ਕਨਸਟੀਟਿਊਸ਼ਨ ਮਨਜ਼ੂਰ ਕੀਤਾ। ਸਿੰਗਾਪੁਰ ਕਿਸੇ ਵੇਲੇ ਮਲੇਸ਼ੀਆ ਦਾ ਹੀ ਹਿੱਸਾ ਹੁੰਦਾ ਸੀ ਔਰ ਉਹਦੇ ਚੋਂ ਹੀ ਇਹ ਅੱਡ ਦੇਸ਼ ਬਣਿਆ। जी 1970 ਦੇ ਵਿੱਚ ਪਹਿਲਾ ਆਰਟੀਫੀਸ਼ੀਅਲ ਜੀਨ ਇਹ ਸਿੰਥੇਸਾਈਜ਼ ਹੋਇਆ। 1976 ਦੇ ਵਿੱਚ ਯੂਐਸ ਨੇ ਜਿਹੜਾ ਕਾਪੀ ਆਫ ਮੈਗਨਾ ਕਾਰਟਾ ਯੂਐਸ ਨੂੰ ਪ੍ਰੈਜ਼ੈਂਟ ਕੀਤੀ ਗਈ, ਜਿਹੜਾ ਦੁਨੀਆ ਦੇ ਸਾਰੇ ਕਾਨੂੰਨਾਂ ਦੀ ਮਾਂ ਹੈ, ਜਿਹਨੂੰ ਮੈਗਨਾ ਕਾਰਟਾ ਇੰਗਲੈਂਡ ਦੇ ਵਿੱਚ ਓਰੀਜਨਲ ਪਿਆ। जी 1999 'ਚ ਅੱਜ ਦੇ ਦਿਨ ਇੱਕ ਪਾਸੇ ਅਸੀਂ ਘੱਲੂਘਾਰਾ 84 ਯਾਦ ਕਰਦੇ ਹਾਂ ਪਰ 3 ਜੂਨ ਨੂੰ ਚੀਨ ਦੀ ਫੌਜ ਨੇ ਹਜ਼ਾਰਾਂ ਉਹ ਸਟੂਡੈਂਟ ਜਿਹੜੇ ਕਿ ਤਿਨੇਮਾਨ ਸਕੁਆਇਰ ਬੀਜਿੰਗ ਦੇ ਵਿੱਚ ਬੈਠੇ ਸੀ ਡੈਮੋਕ੍ਰੇਸੀ ਦੇ ਨਾਂ ਥੱਲੇ, ਕਈ ਮਹੀਨਿਆਂ ਤੋਂ ਸਟੈਂਡ ਆਫ ਚੱਲ ਰਿਹਾ ਸੀ, ਅੱਜ ਦੇ ਦਿਨ ਸੈਂਕੜਿਆਂ ਮਾਰੇ ਗਏ ਔਰ ਉਸ ਥਾਂ ਨੂੰ ਉਹਨਾਂ ਨੇ ਜਿਹੜਾ ਆਪਣੇ ਕਬਜ਼ੇ 'ਚ ਕਰ ਲਿਆ ਫੌਜ ਨੇ। जी 1999 ਦੇ ਵਿੱਚ ਅੱਜ ਦੇ ਦਿਨ ਹੀ ਆਇਤੁੱਲਾ ਖਮੀਨੀ ਜਿਹਨੇ ਈਰਾਨ ਦੇ ਵਿੱਚ ਨਾ ਸਿਰਫ ਰੈਵੋਲੂਸ਼ਨ ਲਿਆਂਦਾ, ਉਹ ਵੈਸਟਰਨ ਔਰ ਅਮਰੀਕਨ ਜਗਤ ਦੇ ਲਈ ਇੱਕ ਬਹੁਤ ਵੱਡਾ ਖੌਫ ਵੀ ਸੀ ਔਰ ਉਹ ਉਦੋਂ ਸੋਵੀਅਤ ਯੂਨੀਅਨ ਸੀ, ਉਹਨੂੰ ਕਹਿੰਦਾ ਸੀ ਵੱਡਾ ਸ਼ੈਤਾਨ ਹੈ ਔਰ ਅਮਰੀਕਾ ਨੂੰ ਕਹਿੰਦਾ ਸੀ ਛੋਟਾ ਸ਼ੈਤਾਨ ਹੈ। ਸੋ ਉਦੋਂ ਦਾ ਹੀ ਜਿਹੜਾ ਈਰਾਨ ਦੇ ਵਿੱਚ ਅੱਜ ਵੀ ਉਹੀ ਧਿਰ ਕਾਬਜ਼ ਹੈ ਜਿਹੜੀ ਕਿ ਖਮੀਨੀ ਦੀ ਵਿਚਾਰਧਾਰਾ 'ਚ ਯਕੀਨ ਰੱਖਦੀ ਹੈ।
ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਜਿਵੇਂ ਕੱਲ ਦੇ ਪ੍ਰੋਗਰਾਮ 'ਚ ਅਸੀਂ ਤਿਲੰਗ ਰਾਗ 'ਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਇੱਕ ਵੱਡਾ ਸ਼ਬਦ ਹੈ ਉਹਦਾ ਇੱਕ ਹਿੱਸਾ ਸਾਂਝਾ ਕੀਤਾ ਸੀ, ਜਿੱਥੇ ਨਾਨਕ ਪਦ ਦੇ ਨਾਲ ਸਮਾਪਤੀ ਸੀ, ਔਰ ਉਹ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਦਾ ਸ਼ਬਦ ਸੀ। ਅੱਜ ਉਸੇ ਦਾ ਹੀ ਦੂਸਰਾ ਹਿੱਸਾ ਜਿਹੜਾ ਕਿ ਜੀਵਨ ਦੀ ਹਕੀਕਤ ਨੂੰ ਵੀ ਬਿਆਨਦਾ ਹੈ, ਔਰ ਕਿਵੇਂ ਜਦੋਂ ਕੋਈ ਸੱਭਿਅਤਾਵਾਂ, ਲੋਕ, ਨੇਸ਼ਨਸ ਡੀਜਨਰੇਟ ਹੁੰਦੇ ਨੇ, ਰੱਬ ਨਾਲੋਂ ਟੁੱਟਦੇ ਨੇ, ਪੈਸੇ ਔਰ ਇਆਸ਼ੀ ਦੇ ਵਿੱਚ ਗਲਤਾਨ ਹੁੰਦੇ ਨੇ, ਤੇ ਫਿਰ ਕਿਵੇਂ ਕਿਸੇ ਨਾ ਕਿਸੇ ਹੋਰ ਪਾਸਿਓਂ ਤਬਾਹੀ ਆ ਜਾਂਦੀ ਹੈ ਔਰ ਫਿਰ ਇੱਕ ਨਵਾਂ ਦੌਰ ਸ਼ੁਰੂ ਹੋ ਜਾਂਦਾ ਹੈ। ਸੋ ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਸਾਹਿਬ ਕੇ ਗੁਣ ਨਾਨਕ ਆਖੈ ਮਾਸਪੁਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਬੈਠਾ ਵੇਖੈ ਵਖ ਇਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸਚੜਾ ਨਿਆਉ ਕਰੇਗ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ ਆਵਣ 78 ਜਾਣ 97 ਹੋਰ ਵੀ ਉੱਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਹੁਣ ਇਹ ਉਸੇ ਹੀ 1521 ਚ ਏਮਨਾਬਾਦ ਸ਼ਹਿਰ ਚ ਖਲੋ ਕੇ ਜਿੱਥੇ 4 ਚਫੇਰੇ ਮਾਸ ਦੀ ਦੁਰਗੰਧ ਹੈ, ਡੈਡ ਬਾਡੀਜ਼, ਕਿਉਂਕਿ ਜਦੋਂ ਮੁਰਦਾ ਹੁੰਦਾ ਹੈ ਕੁਛ, ਔਰ ਖਾਸ ਤੌਰ ਤੇ ਜਦੋਂ 7-8 ਮਹੀਨੇ ਉੱਥੇ ਗਰਮੀ ਰਹਿੰਦੀ ਹੈ ਪੰਜਾਬ 'ਚ, ਉਹ ਤਾਂ ਇੱਕਦਮ ਸੜਾਂਦ ਔਰ ਬੋ ਮਾਰਨੀ ਸ਼ੁਰੂ ਕਰ ਦਿੰਦਾ। ਔਰ ਕਦੇ ਤੁਸੀਂ ਦੇਖਿਆ ਹੋਏ ਜਦੋਂ ਈਵਨ ਅਰਥਕੁਏਕ ਜਾਂ ਹੜ੍ਹਾਂ ਤੋਂ ਬਾਅਦ ਵੀ ਜਿਹੜੇ ਲੋਕ ਜਾਂਦੇ ਨੇ ਉਹ ਬਹੁਤ, ਮੈਂ ਸਮਝਦਾ ਵੀ ਰੀਅਲ ਸੰਤ ਉਹ ਨੇ, ਉਹਨਾਂ ਨੇ ਭਾਵੇਂ ਮਾਸਕਸ ਨੇ ਦੂਜੇ, ਉਸ ਬਦਬੂ ਉਸ ਮੁਸ਼ਕ 'ਚ ਉਹਨਾਂ ਡੈਡ ਬਾਡੀਜ਼ ਨੂੰ ਚੁੱਕਣਾ ਸੰਭਾਲਣਾ ਇਹ ਸੌਖਾ ਨਹੀਂ ਹੈ। ਤੇ ਗੁਰੂ ਸਾਹਿਬ ਨੇ ਵੀ ਉਸ ਸ਼ਹਿਰ ਨੂੰ ਜਿੱਥੇ ਇੰਨੀ ਕਤਲੋਗਾਰਦ ਹੋਈ, ਇੰਨਾ ਮਾਰ ਮਰਾਈਆ ਬਾਬਰ ਦੀਆਂ ਫੌਜਾਂ ਨੇ ਕੀਤਾ, ਉਹਨੂੰ ਗੁਰੂ ਸਾਹਿਬ ਨੇ ਮਾਸਪੁਰੀ ਕਿਹਾ ਕਿ ਸਿਟੀ ਆਫ ਫਲੈਸ਼, ਜਿੱਥੇ 4 ਚਫੇਰੇ ਮਾਸ ਦੀ ਦੁਰਗੰਧ ਹੈ। ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਵੀ ਮੈਂ ਉਸ ਪਿਆਰੇ ਨੂੰ ਹੀ ਯਾਦ ਕਰ ਰਿਹਾ, ਨਿਰੰਕਾਰ ਨੂੰ, ਉਸ ਥਾਂ ਤੇ ਖਲੋ ਕੇ ਉਸ ਮਸਲੇ ਨੂੰ ਮੈਂ ਕਹਿ ਰਿਹਾ, ਮਸੋਲਾ ਮਸਲਾ ਹੈ ਜਿਹੜਾ ਕਿ ਅਸਲ ਕਾਰਨ ਹੈ ਇਸ ਸਾਰੇ ਦੁੱਖ ਦਾ, ਕਸ਼ਟ ਦਾ, ਕਿ ਇਸ ਮਾਸ ਦੀ ਦੁਰਗੰਧ ਵਾਲੀ ਮਾਸਪੁਰੀ 'ਚ ਮੈਂ ਉਹ ਮਸਲਾ ਕਹਿ ਰਿਹਾ। ਉਹ ਕੀ ਮਸਲਾ ਹੈ? ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਖ ਇਕੇਲਾ, ਕਿ ਅਲਟੀਮੇਟਲੀ ਇਹ ਸਾਰੀ ਰਿਆਇਤ ਨਿਰੰਕਾਰ ਦੀ ਹੈ। ਹੁਣ ਇਹ ਉਹਨੇ ਕ੍ਰੀਏਟ ਕਰ ਦਿੱਤੀ, ਔਰ ਇਹ ਜਿਹੜੀ ਲੁਕਾਈ ਹੈ ਇਹ ਸੱਚ ਨਾਲ ਜੁੜਨ ਦੀ ਥਾਂ ਤੇ ਰੰਗ ਰਵਾਈ, ਇਹ ਰੰਗ ਦੇ ਵਿੱਚ ਫਸੀ ਹੋਈ ਹੈ, ਇਆਸ਼ੀ ਦੇ ਵਿੱਚ ਫਸੀ ਹੋਈ ਹੈ। ਔਰ ਜਿਵੇਂ ਇਸੇ ਹੀ ਥੀਮ ਦੇ ਦੂਸਰੇ ਸ਼ਬਦ ਨੇ ਗੁਰੂ ਨਾਨਕ ਸਾਹਿਬ ਦੇ, ਜਦੋਂ ਉਹਨਾਂ ਨੇ ਕਿਹਾ ਕਿ ਭਾਈ ਇਹ ਧਨ ਜੋਬਨ ਦੋਏ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ, ਕਿ ਵੀ ਧਨ ਦਾ ਬੜਾ ਮਾਣ ਸੀ, ਜਿਨ੍ਹਾਂ ਨੂੰ ਆਪਣੇ ਜੋਬਨ ਦਾ, ਜਵਾਨੀ ਦਾ, ਬੜੀ ਖੂਬਸੂਰਤੀ ਦਾ ਬੜਾ ਮਾਣ ਸੀ। ਗੁਰੂ ਸਾਹਿਬ ਨੇ ਫਰਮਾਇਆ ਕਿ ਵੀ ਮਹਿਲੀ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲੇ ਹਦੂਰ, ਕਿ ਵੀ ਹਜ਼ੂਰ, ਕਿ ਹੁਣ ਉਹਨਾਂ ਨੂੰ ਕਿਤੇ ਵੀ ਬਹਿਣਾ ਨਹੀਂ ਮਿਲਦਾ। ਸੋ ਜਿਨ ਉਪਾਈ ਰੰਗ ਰਵਾਈ ਬੈਠਾ ਵੇਖਿਆ ਵਖ ਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸਚੜਾ ਨਿਆਉ ਕਰੇਗ ਮਸੋਲਾ। ਉਹਨੇ ਕਿਹਾ ਵੀ ਠੀਕ ਹੈ, ਇੱਕ ਜ਼ਾਲਮ ਧਿਰ ਨੇ, ਇੱਕ ਤਾਕਤਵਰ ਧਿਰ ਨੇ ਜ਼ੁਲਮ ਕੀਤੇ ਨੇ, ਪਰ ਨਿਰੰਕਾਰ ਸੱਚਾ ਤਪਾਵਸ ਹੈ, ਨਿਆਂ ਕਰਨ ਵਾਲਾ ਹੈ, ਜਸਟਿਸ ਕਰਨ ਵਾਲਾ ਹੈ। ਉਹ ਜ਼ਰੂਰ ਇਸ ਮਸਲੇ ਦਾ ਸੱਚਾ ਨਿਆਂ ਕਰੇਗਾ। ਤੇ ਕੀ ਨਿਆਂ? ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ, ਕਿ ਇਹ ਜਿਹੜਾ ਮੁਲਕ ਸੀ, ਇਹ ਜਿਹੜੇ ਇਸ ਦੇਸ਼ ਦੇ ਲੋਕ ਸੀ, ਇਹ ਟੁੱਟੇ ਹੋਏ ਰੰਗ 'ਚ ਫਸੇ ਹੋਏ ਸੀ। ਔਰ ਅੱਜ ਇੰਨਾ ਕਾਇਆ ਸਰੀਰ ਨੂੰ ਕਹਿੰਦੇ ਨੇ ਕਿ ਸਰੀਰ ਇਵੇਂ ਰੁਲੇ ਹੋਏ ਨੇ, ਡੈਡ ਬਾਡੀਜ਼, ਮਾਨੋ ਕਿਸੇ ਨੇ ਕੱਪੜੇ ਟੁਕ ਟੁਕ ਕੇ ਸੁੱਟੇ ਹੋਣ। ਹੁਣ ਇਸ ਸਾਰੀ ਤਬਾਹੀ ਚੋਂ ਹੀ ਜੇ ਇਸ ਧਰਤੀ ਦੇ ਲੋਕਾਂ ਨੂੰ ਸਮਝ ਆ ਜਾਏ, ਇਸ ਧਰਤੀ ਦੇ ਲੋਕ ਖਲੋ ਜਾਣ, ਹਿੰਦੁਸਤਾਨ ਸਮਾਲ ਸੀ ਬੋਲਾ, ਇਸ ਗੱਲ ਨੂੰ ਉਹ ਸੰਭਾਲ ਲੈਣ ਕਿ ਇਹ ਰੰਗ ਰਵਾਈ ਦੇ ਵਿੱਚੋਂ ਉਹਨਾਂ ਦਾ ਇਹ ਸਾਰਾ ਪਾਠ ਨਿਕਲੇ। ਫਿਰ ਗੁਰੂ ਸਾਹਿਬ ਨੇ ਫਰਮਾਇਆ ਆਵਨ 78 ਜਾਣ 97 ਹੋਰ ਵੀ ਉੱਠਸੀ ਮਰਦ ਕਾ ਚੇਲਾ। ਹਾਲਾਂ ਇਹਦੇ ਵੱਖਰੇ ਅਰਥ ਕੀਤੇ ਜਾਂਦੇ ਨੇ। ਕੋਈ ਕਹਿੰਦਾ ਜੀ ਉਹ 1578 ਬਿਕਰਮੀ ਸੰਮਤ ਸੀ, ਬਾਬਰ ਆਇਆ ਤੇ 1597 ਚ ਉਹਦੇ ਮੁੰਡੇ ਹਮਾਯੂ ਨੂੰ ਸ਼ੇਰਸ਼ਾਹ ਸੂਰੀ ਨੇ ਹਰਾ ਕੇ ਕੱਢਤਾ।
ਕੁਝ ਕਹਿੰਦੇ ਨੇ ਜੀ ਠੀਕ ਹੈ 1521 1578 ਜਿਹੜਾ ਉਹ ਬਿਕਰਮੀ ਹੈ। ਫਿਰ ਜਿਹੜਾ ਸਰਦਾਰ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ, ਇਹ ਨਹੀਂ ਹੈ ਮੈਂ ਸਮਝਦਾ। ਹਾਲਾਂਕਿ ਸਾਰੇ ਜਾਣੇ ਅਰਥ ਇਸ ਕਿਸਮ ਦੇ ਕੀਤੇ ਨੇ, ਪਰ ਮੈਨੂੰ ਇਹ ਲੱਗਦਾ ਹੈ ਵੀ ਅਸੀਂ ਜਿਵੇਂ ਕਹਿੰਦੇ ਹਾਂ ਕਿ 4 ਦਿਨ ਦੀ ਜ਼ਿੰਦਗੀ ਹੁੰਦੀ ਹੈ, ਜਾਂ 4 ਦਿਨੋਂ ਕੀ ਕਿਆ ਚਾਂਦਨੀ ਫਿਰ ਅੰਧੇਰੀ ਰਾਤ ਹੈ ਕਿ ਜੀ ਇਹ ਕੀ ਹੈ ਜੀ, ਜੀਵਨ 4 ਦਿਨ ਹੈ ਜੀ। ਹੁਣ 4 2 ਤੇ 2 4 ਤਾਂ ਨਹੀਂ ਨਾ ਹੁੰਦੇ, ਕੋਈ 40 ਵੀ ਹੋ ਸਕਦਾ, ਕੋਈ 80 ਵੀ ਹੋ ਸਕਦਾ, ਪਰ ਕਹਿਣ ਦਾ ਮਤਲਬ ਹੁੰਦਾ ਹੈ ਕਿ ਬਰੀਫ, ਛੋਟਾ। ਹੁਣ ਇਹ ਜਦੋਂ ਕੋਈ ਜ਼ੁਲਮ ਦੇ ਨਾਲ ਦੂਸਰਿਆਂ ਦੇ ਹੱਕਾਂ ਨੂੰ ਖੋਹਦਾ ਹੈ, ਦੂਸਰਿਆਂ ਨੂੰ ਬਰਬਾਦ ਕਰਦਾ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ ਆਵਣ 78 ਹੈ ਜਾਣ 97 ਹੋਰ ਵੀ ਉੱਠਸੀ ਮਰਦ। ਇਹ ਜਿਹੜੇ ਜ਼ੁਲਮ ਕਰਨ ਵਾਲੇ ਰਾਜੇ ਰਾਣੇ ਹੁੰਦੇ ਨੇ, ਇਹ 4 ਦਿਨਾਂ ਦੇ ਪ੍ਰਾਹੁਣੇ ਹੁੰਦੇ ਨੇ ਜੀ ਜੀ। ਔਰ ਇਹਨਾਂ ਦੇ ਜ਼ੁਲਮਾਂ ਦੇ ਰੂਬਰੂ ਫਿਰ ਕੋਈ ਮਰਦ ਕਾ ਚੇਲਾ ਉੱਠਦਾ, ਫਿਰ ਕੋਈ ਬੇਅੰਤ ਸਿੰਘ ਸਤਵੰਤ ਸਿੰਘ ਨਿਕਲਦਾ, ਫਿਰ ਕੋਈ ਜਿੰਦਾ ਸੁੱਖਾ ਨਿਕਲਦਾ ਜੀ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਗੁਰੂ ਸਾਹਿਬ ਕਹਿੰਦੇ ਨੇ ਮੈਂ ਸੱਚ ਦੀ ਗੱਲ ਕਹਿ ਰਿਹਾ, ਤੇ ਉਦੋਂ ਕਹਿ ਰਿਹਾ ਜਦੋਂ ਸੱਚ ਕਹਿਣ ਦਾ ਵੇਲਾ ਹੈ। ਸੋ ਜੂਨ 84 ਚ ਮਾਸਪੁਰੀ ਬਣਾਉਣ ਵਾਲੀ ਇੰਦਰਾ ਗਾਂਧੀ ਨੂੰ ਕੁਝ ਮਹੀਨਿਆਂ ਦੇ ਵਿੱਚ 31 ਅਕਤੂਬਰ 1984 ਨੂੰ ਫਿਰ ਜਦੋਂ ਬੇਅੰਤ ਨੇ ਮਾਰੀਆਂ ਬੇਅੰਤ ਗੋਲੀਆਂ, ਇਹ ਖਾਲਸਾ ਦੇ ਐਲਾਨਨਾਮੇ ਦੇ ਸ਼ਬਦ ਨੇ, ਨਾ ਵੀ ਉਹਦਾ ਬੇਅੰਤ ਸੀ, ਉਹਨੇ ਬੇਅੰਤ ਗੋਲੀਆਂ ਜਿਵੇਂ ਢਾਡੀਆਂ ਦੇ ਕਹਿਣ ਵਾਂਗੂ ਵੀ ਫਿਲਟਰ ਵਾਂਗੂ ਕਰਤੀ ਜੀ ਜੀ, ਉਹਦਾ ਫਿਲਟਰ ਬਣਾਤਾ ਜੀ। ਸੋ ਇਹ ਸੱਚ ਸੁਣਾਏ ਸੀ ਸੱਚ ਕੀ ਬੇਲਾ ਇਹ ਹੈ ਕਿ ਆਵਣ 78 ਹੈ ਜਾਨ 97। ਇਹ 4 ਦਿਨਾਂ ਦੇ ਪ੍ਰਾਹੁਣੇ ਹੁੰਦੇ ਨੇ। ਸਹੀ ਮੀਨਿੰਗ ਦੱਸਿਆ, ਵਾਕਿਆ ਮੈਂ ਵੀ ਸੁਣਿਆ ਕਾਫੀਆਂ ਗੁਣਾਂ ਦੇ ਵੱਖਰੇ ਵੱਖਰੇ ਮੀਨਿੰਗ, ਪਰ ਜੀ ਦੈਟਸ ਗੁੱਡ ਮੀਨਿੰਗ। ਓਕੇ ਡਾਕਟਰ ਸਾਹਿਬ, ਇਸ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।